ਤੇ ਸ਼ਰਮਾ ਜੀ ਉਸ ਤੋਂ ਬਾਅਦ ਦੇ ਬਣੇ ਹਾਲਾਤਾਂ ਦੇ ਉੱਤੇ ਜੇਕਰ ਗੱਲ ਕਰੀਏ, ਜੇਕਰ ਏਅਰਪੋਰਟਸ ਦੀ ਗੱਲ ਕਰੀਏ ਤਾਂ 32 ਖੁੱਲ ਗਏ ਨੇ ਏਅਰਪੋਰਟ ਪੰਜਾਬ ਦੇ ਸਣੇ, ਪਰ ਨਵੇਂ ਅਟੈਕ ਦਾ ਅਲਰਟ ਵੀ ਨਾਲੋਂ ਨਾਲ ਹੀ ਚੱਲ ਰਿਹਾ ਜੀ। ਬਿਲਕੁਲ ਪ੍ਰਵੀਨ ਜੀ, ਪਿਛਲੀ ਤੋਂ ਪਿਛਲੀ ਰਾਤ ਮਤਲਬ ਜੇ ਆਪਾਂ ਕਹੀਏ ਕਿ ਹਾਂ ਐਤਵਾਰ ਦੀ ਰਾਤ ਕਾਫੀ ਸੁਖਾਵੀਂ ਲੱਗੀ ਜੀ। ਪਰ ਸੋਮਵਾਰ ਦੀ ਰਾਤ ਫਿਰ ਤਣਾਅ ਵਾਲੀ ਸੀ ਇੱਥੇ। ਸੋ ਉਹਦੇ ਵਿੱਚ ਫਿਰ ਜਿਸ ਤਰ੍ਹਾਂ ਮੈਂ ਗੱਲ ਕੀਤੀ ਹੈ ਕਿ ਇਹਨਾਂ ਥਾਵਾਂ ਤੇ ਕੁਝ ਸਥਿਤੀਆਂ ਬਣੀਆਂ ਜਿਹਦੇ ਕਰਕੇ ਬਲੈਕ ਆਊਟ ਵੀ ਦੁਬਾਰਾ ਕੁਝ ਥਾਵਾਂ ਤੇ ਕਰਨਾ ਪਿਆ। ਫਿਰ ਕਿਉਂ ਨਹੀਂ ਮੰਨ ਰਿਹਾ ਅਗਲਾ ਤੁਹਾਡਾ ਸੀਜ਼ਫਾਇਰ ਦਾ ਐਲਾਨ? ਦੋਵਾਂ 'ਚ ਬੈਠ ਕੇ ਸਹਿਮਤੀ ਹੋ ਗਈ ਕਿ ਫੌਜ ਪਿੱਛੇ ਹਟਾ ਲਓ ਥੋੜੀ ਥੋੜੀ, ਉਹਦੇ ਬਾਵਜੂਦ ਵੀ ਸੋ ਕਿਹਦੀ ਨਹੀਂ ਮੰਨਦਾ? ਉਹ ਤੁਹਾਡੀ ਨਹੀਂ ਮੰਨਦਾ, ਜਾਂ ਜਿਹੜਾ ਵਿੱਚ ਪਾਇਆ ਸੀਗਾ ਦੋਵਾਂ ਦੀ ਰੋਟੀ ਖਾਣ ਵਾਲਾ ਉਹਦੀ ਨਹੀਂ ਮੰਨਦਾ, ਕਿਹਦੀ ਨਹੀਂ ਮੰਨਦਾ? ਸੋ ਅਗਲਾ ਕਿਉਂ ਇਹ ਹਰਕਤਾਂ ਤੇ ਉਤਰ ਰਿਹਾ? ਸੋ ਇਹ ਸਾਰੀ ਸਥਿਤੀ ਦੇ ਵਿਚਾਲੇ ਬੇਸ਼ੱਕ ਮਤਲਬ ਕਿ ਮੁੜ ਕੇ ਖੋਲਣੇ ਪਏ ਹੈ, ਕਿਉਂਕਿ ਆਪਾਂ ਕਿੰਨੀ ਦੇਰ ਇਹਨੂੰ ਰੋਕਾਂਗੇ, ਕਿਵੇਂ ਰੋਕਾਂਗੇ? ਹਾਂ, ਫੌਜ ਨੇ, ਆਰਮੀ ਨੇ ਆਪਣੀ ਟੈਕਨੋਲੋਜੀ ਦੇ ਸਾਰੇ ਬਖੂਬੀ ਜਵਾਬ ਦਿੱਤੇ ਆ। ਸੋ ਇਹ ਸਾਰੀ ਸਥਿਤੀ 'ਚ ਸੀਜ਼ਫਾਇਰ ਦੇ ਕੱਚੇ ਪੱਕੇ ਐਲਾਨ ਦੇ ਦਰਮਿਆਨ ਹੀ ਮੁੜ ਕੇ ਮੁਲਕ ਦੇ ਬੰਦ ਹੋਏ 32 ਏਅਰਪੋਰਟ ਖੁੱਲ ਗਏ ਨੇ ਜੀ। ਦੁਬਾਰਾ ਤੋਂ ਬੁਕਿੰਗ ਸ਼ੁਰੂ ਹੋ ਗਈ ਆ, ਜਿਹੜੀਆਂ ਫਲਾਈਟ ਆ ਰਹੀਆਂ ਨੇ। ਬੇਸ਼ੱਕ ਅੰਮ੍ਰਿਤਸਰ ਵਾਲੀ ਫਲਾਈਟ ਫਿਰ ਕਹਿੰਦੇ ਮੋਹਾਲੀ ਡਿਵਰਟ ਕਰਨੀ ਪਈ ਜਾਂ ਦਿੱਲੀ ਡਿਵਰਟ ਕਰਨੀਆਂ ਪੈ ਰਹੀਆਂ ਕਿਉਂਕਿ ਉੱਥੇ ਫਿਰ ਤਣਾਅ ਹੋ ਰਿਹਾ, ਪਰ ਉਹਦੇ ਬਾਵਜੂਦ ਵੀ ਲਗਭਗ 32 ਏਅਰਪੋਰਟ ਖੋਲ੍ਹ ਦਿੱਤੇ ਗਏ ਨੇ, ਜਿਹਦੇ ਵਿੱਚ ਜੰਮੂ ਕਸ਼ਮੀਰ ਦੇ ਨੇ, ਲਦਾਖ ਦੇ ਨੇ, ਹਿਮਾਚਲ ਦੇ ਨੇ, ਚੰਡੀਗੜ੍ਹ ਪੰਜਾਬ ਵਾਲਾ ਪੰਜਾਬ ਦੇ ਸਾਰੇ ਨੇ, ਰਾਜਸਥਾਨ ਵਾਲੇ ਨੇ, ਯੂਪੀ ਦੇ ਨੇ, ਗੁਜਰਾਤ ਦੇ ਨੇ। ਸੋ ਇਹ 7 ਕੁ ਸੂਬਿਆਂ ਦੇ ਜਿਹੜੇ 32 ਦੇ ਕਰੀਬ ਏਅਰਪੋਰਟ ਸੀ ਉਹ ਮੁੜ ਕੇ ਖੋਲ੍ਹੇ ਗਏ ਨੇ, ਹੈ ਨਾ। ਉਹਨਾਂ ਦੇ ਵਿੱਚ ਮਤਲਬ ਕਿ ਦੁਬਾਰਾ ਤੋਂ ਬੁਕਿੰਗਾਂ ਦੀ ਪ੍ਰਕਿਰਿਆ ਸ਼ੁਰੂ ਹੋ ਗਈ, ਜਹਾਜ਼ਾਂ ਦੀ ਆਮਦ ਤੇ ਉਡਾਨ ਵੀ ਇੱਕ ਦੋ ਦਿਨਾਂ ਤੱਕ ਸ਼ੁਰੂ ਹੋ ਜਾਣੀ ਹੈ। ਉਹ ਸਾਰੀਆਂ ਪ੍ਰਕਿਰਿਆਵਾਂ ਦੇ ਵਿੱਚ ਅਸੀਂ ਚਲੇ ਗਏ ਹਾਂ, ਪਰ ਇਹਦੇ ਨਾਲ ਹੀ ਇਹ ਅਲਰਟ ਕੀਤਾ ਗਿਆ ਕਿ ਹੁਣ ਅਗਲਾ ਅਟੈਕ ਸਾਈਬਰ ਅਟੈਕ ਹੋ ਸਕਦਾ ਪਾਕਿਸਤਾਨ ਵਾਲੇ ਪਾਸੇ। ਠੀਕ ਹੈ। ਉਹ ਕਹਿੰਦੇ ਡਾਂਸ ਆਫ ਦਾ ਹਲੇਰੀ, ਅਜਿਹੇ ਨਾਵਾਂ ਨਾਲ ਮਤਲਬ ਕਿ ਲਿੰਕ ਆ ਰਹੇ ਨੇ ਜਿਹੜੇ ਉਹ ਖਤਰਨਾਕ ਵਾਇਰਸ ਨੇ। ਤੁਸੀਂ ਖੋਲ ਬੈਠੇ ਤਾਂ ਤੁਹਾਡੇ ਖਾਤੇ ਉੱਡ ਸਕਦੇ ਨੇ, ਤੁਹਾਡੀ ਜਾਣਕਾਰੀ ਲੀਕ ਹੋ ਸਕਦੀ ਹੈ। ਸੋ ਇਹਦੇ ਲਈ ਕਹਿੰਦੇ ਕਿ ਉਧਰੋਂ ਬਕਾਇਦਾ ਤੌਰ ਦੇ ਉੱਤੇ ਕੇਂਦਰ ਸਰਕਾਰ ਕੋਲ ਏਜੰਸੀਆਂ ਨੇ ਰਿਪੋਰਟ ਭੇਜੀ, ਉਹਨਾਂ ਰਿਪੋਰਟ ਦੇ ਆਧਾਰ ਦੇ ਉੱਤੇ ਸੂਬਿਆਂ ਕੋਲ ਗਈ, ਸੂਬਿਆਂ ਨੇ ਆਪਣੀ ਪੁਲਿਸ ਨੂੰ ਅਲਰਟ ਕੀਤਾ, ਪੁਲਿਸ ਨੇ ਆਪਣੇ ਸੂਬਿਆਂ ਨੂੰ, ਸਾਰੇ ਵਾਸੀਆਂ ਨੂੰ, ਸੂਬਿਆਂ ਦੇ ਨੂੰ, ਆਪਣੇ ਖੇਤਰ ਦਿਆਂ ਨੂੰ ਅਲਰਟ ਤੇ ਪਾਇਆ ਕਿ ਤੁਹਾਨੂੰ ਕੋਈ ਫੋਨ ਆਵੇ ਅਨਨੋਨ ਨੰਬਰ ਤੋਂ, ਤੁਹਾਨੂੰ ਕੋਈ WhatsApp ਕਾਲ ਆਵੇ, ਤੁਹਾਨੂੰ ਕੋਈ ਵੀਡੀਓ ਕਾਲ ਆਵੇ, ਤੁਹਾਨੂੰ ਕੋਈ ਮੈਸੇਜ ਆਵੇ, ਤੁਹਾਨੂੰ ਕੋਈ ਲਿੰਕ ਆਵੇ, ਤੁਹਾਨੂੰ ਕੋਈ ਮੇਲ ਆਵੇ, ਜਿਹੜਾ ਵੀ ਅਣਜਾਣ ਹੈ ਉਹਨੂੰ ਨਾ ਖੋਲ ਬੈਠੇ ਹੋ। ਜੇ ਖੋਲਿਆ ਤਾਂ ਉਹ ਸਾਈਬਰ ਅਟੈਕ ਹੋ ਸਕਦਾ ਹੈ। ਪਾਕਿਸਤਾਨ ਇਸ ਦੇ ਉੱਤੇ ਕੰਮ ਕਰ ਰਿਹਾ, ਇਹ ਇਨਪੁੱਟ ਹੈ ਨਵਾਂ। ਸੋ ਇਸ ਲਈ ਨਵਾਂ ਅਲਰਟ ਵੀ ਖੜਾ ਹੈ ਤੇ ਉਧਰੋਂ ਅਜੇ ਵੀ ਡਰੋਨ ਤੇ ਗੋਲੀਬਾਰੀ ਵਾਲੀ ਪ੍ਰਕਿਰਿਆ ਵੀ ਰੁਕ ਕੇ ਕਿਤਨਾ ਕਿਤੋਂ ਖਬਰ ਆ ਰਹੀ ਹੈ ਜੀ। ਬਿਲਕੁਲ,